ਅਸੀਂ ਗੱਲ ਕਰਦੇ ਹਾਂ ਮੁਹੰਮਦ ਨਵਾਜ਼ ਦੀ। ਕ੍ਰਿਕਟ ਵੈਬਸਾਈਟ ਨੇ ਦਾਅਵਾ ਕੀਤਾ ਹੈ ਕਿ ਆਲਰਾਊਂਡਰ ਮੁਹੰਮਦ ਨਵਾਜ਼ ਉਹਨਾਂ ਦਾ ਇੱਕ ਡੋਪ ਟੈਸਟ ਲਿਆ ਗਿਆ ਸੀ 2026 ਦੇ T20 ਵਰਲਡ ਕੱਪ ਵਿੱਚ ਤੇ ਹੁਣ ਪੋਜ਼ਿਟਿਵ ਆ ਚੁੱਕਿਆ ਹੈ। ਤੁਹਾਨੂੰ ਪਤਾ ਹੈ ਬੜੇ ਵੱਡੇ ਖਿਡਾਰੀ ਨੇ, ਬਾਬਰ ਦੇ ਬੜੇ ਫੇਵਰਟ ਨੇ, ਉਹਨਾਂ ਨੇ ਹਮੇਸ਼ਾ ਇਹ ਗੱਲ ਕੀਤੀ ਕਿ ਨਵਾਜ਼ ਮੇਰਾ ਮੈਚ ਵਿਨਰ ਹੈ। ਲੇਕਿਨ ਇਸ ਤਰ੍ਹਾਂ ਦੀ ਇੱਕ ਸ਼ੌਕਿੰਗ ਖਬਰ ਆਣਾ ਕ੍ਰਿਕਟ ਫੈਨਸ ਵਾਸਤੇ ਵਾਕਈ ਇੱਕ ਬੜਾ ਵੱਡਾ ਸ਼ੌਕ ਹੈ। ਵੈਸੇ ਉਹਨਾਂ ਨੇ ਇਹ ਮੰਨਣ ਤੋਂ ਇਨਕਾਰ ਕਰਤਾ ਹੈ ਕਿ ਮੈਂ ਐਵੇਂ ਦੀ ਕੋਈ ਅਦਵਿਆਤ ਦਾ ਇਸਤੇਮਾਲ ਨਹੀਂ ਕੀਤਾ ਜਿਹਦੀ ਕ੍ਰਿਕਟ ਦੀ ਖਿਲਾਫ ਵਰਜ਼ੀ ਹੋਏ। ਤੇ ਅੱਜ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਬਾਜ਼ਾਬਤਾ ਤੌਰ ਤੇ ICC ਨੂੰ ਇੱਕ ਰਿਪੋर्ट जमा करवानी है। इन्वेस्टिगेशन अगे चलेगी क्योंकि हजे एक रिपोर्ट ही है क्रिकेट वैबसाइट तरफों। देखते हैं कितने मामला टिकट आ जाता है। साढ़े नाल मौजूद ने मियाँ असगर सलीमी साहब। मियाँ साहब वध जी आए असीं जे नवाज की गल करिए, बड़े एक्सपीरियंस ते मैच्योर खिलाड़ी ने, इस तरह की एक हरकत उन्होंने नहीं पता होंदा कि असीं किहड़ी मेडिसिन खानी है किहड़ी नहीं। असीं हमेशा वेख्या माजी च भी इवें दे मसले मसाइल बनते रहे ने, की कहोगे? बेसिकली तो यह जी खबर हैगी है वाकई जी है ना एक बड़ी शॉकिंग न्यूज़ हैगी है जो क्रिकेट फैन वास्ते, पाकिस्तान क्रिकेट बोर्ड वास्ते, क्योंकि बड़ा प्लेयर है ने। तुहानूं पता है नवाज है ऑलराउंडर, पिछले साल इन्हां दे पाकिस्तान की तरफों सब तो ज्यादा विकटां 36 लईआं सी और उसके बाद तुहानूं पता है कि बैटिंग भी बहुत अच्छी करते हैं। और जिस तरीके नाल तुसीं भी जिक्र किया है कि बाबर आजम इन्हां नूं मैच विनिंग प्लेयर भी करार दिंदे रहे ने। लेकिन जितों तक सवाल पैदा होता है कि इन्हां दा जिहड़ा डोप टेस्ट पॉजिटिव आ गया है ICC अपना वर्ल्ड कप जो है ना, और चूंकि ये डोप टेस्ट बाकायदा तौर पे लिया है ICC ने, और अगर पॉजिटिव आया तो मतलब पॉजिटिव है क्योंकि ICC किसी की कोई पार्टी तो है नहीं। उन्होंने एक जड़े ने ना अपना रैंडमली वो लैंदे ने, तमाम प्लेयरां दे लैंदे ने ते नवाज दा भी लिया गया सी, साडे इलम दे विच हैगा, क्रिकेट फैन भी जानदे गए ने। लेकिन वो पॉजिटिव आ गया है ते इहदा मतलब हैगा है कि बिल्कुल दाल दे विच कुछ काला हैगा है। मैं तुहानूं सब तो दस दियां कि माजी दे विच जिस तसलसल दे नाल पाकिस्तानी खिलाड़ियां दे डोप टेस्ट पॉजिटिव आंदे रहे सी, ਉਹਦੇ बाद पाकिस्तान क्रिकेट बोर्ड ने ਜਿਹੜਾ ਹੈ ਨਾ ਬਾਕਾਇਦਾ ਤੌਰ ਤੇ ਇਹਨਾਂ ਨੂੰ ਲੈਕਚਰ ਦਿੱਤੇ ਜਾਂਦੇ ਸੀ, ਡਾਕਟਰਸ ਵੀ ਇਹਨਾਂ ਨੂੰ ਹਦਾਇਤ ਦਿੰਦੇ ਸੀ ਕਿ ਬਈ ਇਹ ਮੈਡੀਸਨ ਜਿਹੜੀ ਹੈਗੀਆਂ ਨੇ ਤੁਸੀਂ ਖਾਣੀਆਂ ਨੇ, ਇਹ ਚੀਜ਼ ਜਿਹੜੀ ਇਹ ਮੈਡੀਸਨ ਤੁਸੀਂ ਇਸਤੇਮਾਲ ਨਹੀਂ ਕਰਨੇ, ਇਹ ਵਾਲੇ ਇੰਜੈਕਸ਼ਨ ਇਸਤੇਮਾਲ ਨਹੀਂ ਕਰਨੇ। ਅਗਰ ਤੁਸੀਂ ਬਿਮਾਰ ਹੋ ਜਾਂਦੇ ਜੇ ਜਾਂ ਤੁਹਾਡਾ ਕੋਈ ਮਸਲਾ ਮਸਾਇਲ ਹੈਗਾ ਹੈ ਤੇ ਤੁਹਾਡੇ ਆ ਜਿਹੜੇ ਹੈਗੇ ਨੇ ਨਾ PCB ਦੇ ਜਿਹੜੇ ਮੈਡੀਕਲ ਕਮਿਸ਼ਨ ਦੇ ਜਿਹੜੇ ਲੋਕ ਨੇ ਇਹਨਾਂ ਨਾਲ ਰਾਬਤਾ ਕਰਦਾ ਹੈ, ਉਹਨਾਂ ਦੀ ਤਜਵੀਜ਼ ਕਰਦਾ ਜਿਹੜੇ ਹੈਗੇ ਨੇ ਨਾ ਮੈਡੀਸਨ ਦੀ ਰੋਸ਼ਨੀ ਦੇ ਵਿੱਚ ਤੁਸੀਂ ਇਹ ਸਭ ਕੁਝ ਕਰਨਾ ਹੈਗਾ ਹੈ। ਤੇ ਇਹਦੇ ਬਾਵਜੂਦ ਵੀ ਮੈਂ ਸਮਝਦਾ ਹਾਂ ਕਿ ਨਵਾਜ਼ ਦਾ ਡੋਪ ਟੈਸਟ ਪੋਜ਼ਿਟਿਵ ਆ ਜਾਣਾ ਬੜੀ ਵੱਡੀ ਇੱਕ ਅਲਾਰਮਿੰਗ ਸਿਚੁਏਸ਼ਨ ਹੈਗੀ ਹੈ। ਇੰਡੀਆ ਤੁਹਾਨੂੰ ਪਤਾ ਹੈਗਾ ਬੇਸਿਕਲੀ ICC ਜਿਹੜਾ ਹੈਗਾ ਨਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ, ਇਹ ਬਣਿਆ ਹੀ ਇਸ ਵੇਲੇ ਇੰਡੀਅਨ ਕ੍ਰਿਕਟ ਕਾਉਂਸਲ ਹੈਗਾ। ਇਹ ਤਾਂ ਮੌਕੇ ਦੀ ਤਲਾਸ਼ ਹੁੰਦਾ ਹੈ ਕਿ ਪਾਕਿਸਤਾਨੀ ਖਿਡਾਰੀ ਕਿਤੇ ਨਾ ਕਿਤੇ ਸਕੈਂਡਲ 'ਚ ਫਸਣ ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਨਾ ਮਜ਼ਾਕ ਉਡਾਈਏ ਔਰ ਪੂਰੀ ਦੁਨੀਆ ਦੇ ਵਿੱਚ पाकिस्तान क्रिकेट बोर्ड की पाकिस्तानी प्लेयरां की तस्दीक करिए। तो मैं समझना वा कि मोहम्मद नवाज ने अगर कोई ममनूआ दुआ इस्तेमाल की है तो मेरा ख्याल है कि पाकिस्तान क्रिकेट बोर्ड को भी फिर सख्त तरीन एक्शन लेना चाहिए है, क्योंकि इन्नी तमाम तर एहतियात के बावजूद भी डोप टेस्ट पॉजिटिव किवें आ गया। अच्छा मुफासब हुंदा पता की है, जो प्लेयर जाते हैं घर के जाते हैं ना वो बाज़ जोड़ा है ये बिल्कुल जो ना तुहानूं पता है कि साढ़े यहाँ एक रिवाज भी है कि MBBS डॉक्टर रजू करने की बजाय ਜਿਹੜੇ ਹੁੰਦੇ ਨੇ ਨਾ ਦੂਸਰੇ ਅਤਾਈ ਡਾਕਟਰ ਉਹਨਾਂ ਕੋਲ ਚਲੇ ਜਾਂਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਇੱਕ ਦੋ ਖੁਰਾਕਾਂ ਖਾ ਕੇ ਜਿਹੜੇ ਗਏ ਨੇ ਨਾ ਅਸੀਂ ਜਲਦੀ ਸਾਨੂੰ ਆਰਾਮ ਆ ਜਾਂਦਾ ਹੈ। ਹੋ ਸਕਦਾ ਹੈ ਔਰ ਅਸੀਂ ਇੱਕ ਹੋਰ ਤੁਹਾਨੂੰ ਚੀਜ਼ ਦੱਸਦੇ ਆ ਕਿ ਅਸੀਂ ਜਿਹੜੇ ਗਏ ਨੇ ਨਾ ਜ਼ਿਆਦਾਤਰ ਜਿਹੜੇ ਗਏ ਹਕੀਮਾਂ ਦੇ ਜਿਹੜੇ ਨੁਸਖੇ ਨੇ ਉਹ ਵੀ ਇਸਤੇਮਾਲ ਕਰਨ ਦੇ ਬੜੇ ਆਦੀ ਹੁੰਦੇ ਆ। ਔਰ ਅਗਰ ਜਦੋਂ ਹਕੀਮਾਂ ਦੇ ਅਸੀਂ ਦਵਾਈਆਂ ਇਸਤੇਮਾਲ ਕਰਦੇ ਆ, ਉਹਨਾਂ ਦੇ ਨੁਸਖੇ ਇਸਤੇਮਾਲ ਕਰਦੇ ਹੈਗੇ ਆ, ਉਹਨਾਂ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਹੈਗੀਆਂ ਨਾ ਪੋਟੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਇਸਤੇਮਾਲ ਕਰਦੇ ਆ, ਤਾਂ ਉਹਦੇ ਵਿੱਚ ਡੋਪ ਟੈਸਟ ਆਉਣ ਦੇ ਬੜੇ ਜ਼ਿਆਦਾ ਚਾਂਸਿਸ ਹੁੰਦੇ ਨੇ। ਹੁਣ ਜਿਸ ਤਰੀਕੇ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਇੱਕ ਇਨਕੁਆਇਰੀ ਕਮੇਟੀ ਬਿਠਾ ਦਿੱਤੀ ਹੈਗੀ ਹੈ, ਮੈਂ ਸਮਝਦਾ ਵਾਂ ਕਿ ਬੜੀ ਇੱਕ ਬਦਨਾਮੀ ਦੀ ਗੱਲ ਹੈਗੀ ਹੈ। अगर वाकई मोहम्मद नवाज का मेरा ख्याल है कि ये शायद अपील का हक भी हासिल होता है, दोबारा भी टेस्ट हो सकता है। अगर अपील की जाती है दोबारा इनकार करता है कि मैं कोई इवें दी दवाई नहीं खाधी जिहड़ा क्रिकेट के असूलों के खिलाफ जाए, मैनूं पता है कि मेरे वास्ते ठीक है की खराब है, तो मैं एक बड़ा जिम्मेदार क्रिकेटर है, बड़ा सर्व किया, मैं एक्सपीरियंस खिलाड़ी हाँ। मैं तुहानूं दसां कि मुफासब ये चूंकि या तो कोई लोकल सतह ते या कोई पाकिस्तान क्रिकेट बोर्ड की तरफों की होया होवे तो असीं तो फिर मान लईए ना कि बिल्कुल हो सकता पॉजिटिव जिहड़े रिजल्ट दे विच ना कुछ हेरफेर हो सकती है। ये टेस्ट होया है ICC ने खुद लिया है, और जदों भी कोई बड़ा इवेंट होंदा है ना ICC दा कोई बड़ा इवेंट होंदा ICC जिहड़े है ना
ਰੈਂਡਮਲੀ ਪਲੇਅਰ ਜਿਹੜੇ ਹੈਗੇ ਨੇ ਉਹਨਾਂ ਦੇ ਡੋਪ ਟੈਸਟ ਲੈਂਦੀ ਹੈਗੀ, ਉਹਦੇ ਮੁਤਾਬਿਕ ਹੀ ਨਵਾਜ਼ ਦਾ ਵੀ ਲਿਆ ਗਿਆ ਔਰ ਪੋਜ਼ਿਟਿਵ ਆਇਆ ਹੈਗਾ। ਮਾਜ਼ੀ ਦੇ ਵਿੱਚ ਵੀ ਇਸ ਤਰੀਕੇ ਨਾਲ ਮਿਸਾਲਾਂ ਮੌਜੂਦ ਹੈਗੀਆਂ ਨੇ ਕਿ ਪਲੇਅਰਾਂ ਦੇ ਪੋਜ਼ਿਟਿਵ ਟੈਸਟ ਜਿਹੜੇ ਡੋਪ ਟੈਸਟ ਨੇ ਪੋਜ਼ਿਟਿਵ ਆਉਂਦੇ ਰਹੇ ਨੇ, ਔਰ ਉਹਨਾਂ ਨੇ ਅਗਰ ਅਪੀਲ ਵੀ ਕੀਤੀ ਹੈ ਤੇ ਉਹਦੇ ਵਿੱਚ ਵੀ ਰਿਜ਼ਲਟ ਉਹੀ ਆਇਆ ਜਿਹੜਾ ਸੇਮ ਹੁੰਦਾ ਹੈਗਾ। ਤੇ ਮੇਰਾ ਖਿਆਲ ਹੈ ਅਗਰ ਅਪੀਲ ਵੀ ਹੁੰਦੀ ਹੈ ਔਰ ਨਵਾਜ਼ ਦਾ ਅਗਰ ਦੁਬਾਰਾ ਵੀ ਟੈਸਟ ਹੁੰਦਾ ਹੈ ਤੇ ਮੇਰਾ ਖਿਆਲ ਉਹੀ ਆਏਗਾ। ਹੋ ਸਕਦਾ ਹੈ ਇਸ ਸਾਰੇ ਮਾਮਲੇ ਵਿੱਚ ਮੁਹੰਮਦ ਨਵਾਜ਼ ਜਿਹੜਾ ਹੈਗਾ ਨਾ ਗਿਲਟੀ ਨਾ ਹੋਵੇ, ਉਹਨੇ ਇੱਕ ਆਪਣਾ ਗੈਰ ਦਾਨਿਸ਼ਮੰਦਾਨਾ ਤੌਰ ਤੇ ਜਾਂ ਬਗੈਰ ਕੋਈ ਐਸੀ ਚੀਜ਼ ਖਾ ਲਈ ਹੋਵੇ ਜਿੱਦਾਂ ਉਹਨੂੰ ਪਤਾ ਨਾ ਹੋਵੇ ਕਿ ਇਹ ਚੀਜ਼ ਖਾਵਾਂਗਾ ਤੇ ਮੇਰਾ ਜਿਹੜਾ ਪੋਜ਼ਿਟਿਵ ਜਿਹੜਾ ਡੋਪ ਟੈਸਟ ਹੈ ਪੋਜ਼ਿਟਿਵ ਆ ਸਕਦਾ ਹੈ। ਇਹਦੇ ਵਾਸਤੇ ਵਾਕਈ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਜਿਹੜਾ ਹੈ ਨਾ ਇਹ ਆਪਣੇ ਤੌਰ ਤੇ ਇਨਕੁਆਇਰੀ ਕਰਨੀ ਚਾਹੀਦੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦਾ ਇੱਕ ਮੈਡੀਕਲ ਕਮਿਸ਼ਨ ਵੀ ਹੈਗਾ ਹੈ, ਉਹ ਵੀ ਆਪਣੇ ਤੌਰ ਤੇ ਇਹਨੂੰ ਦੇਖ ਸਕਦਾ ਹੈਗਾ। ਉੱਥੋਂ ਅੰਦਾਜ਼ਾ ਹੋ ਜਾਏਗਾ ਕਿ ਆਇਆ ਕਿ ਆਪਣਾ ਮੁਹੰਮਦ ਨਵਾਜ਼ ਨੇ ਦਾਨਿਸ਼ਤਾ ਤੌਰ ਤੇ ਕੰਮ ਕੀਤਾ ਹੈਗਾ ਜਾਂ ਗੈਰ ਦਾਨਿਸ਼ਤਾ ਤੌਰ ਤੇ ਕੰਮ ਕੀਤਾ ਹੈਗਾ, ਉਹ ਪਤਾ ਲੱਗ ਜਾਏਗਾ। ਅਗਰ ਮੇਰਾ ਖਿਆਲ ਹੈ ਮੁਹੰਮਦ ਨਵਾਜ਼ ਨੇ ਜਾਣਬੁੱਝ ਕੇ ਕੰਮ ਕੀਤਾ ਹੈਗਾ ਤੇ ਮੇਰਾ ਖਿਆਲ ਹੈ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਐਕਸ਼ਨ ਲੈਣਾ ਚਾਹੀਦਾ ਹੈ, ਕਿਉਂਕਿ ਪਲੇਅਰ ਚਾਹੇ ਛੋਟਾ ਹੋਵੇ ਜਾਂ ਵੱਡਾ ਹੋਵੇ, ਪਾਕਿਸਤਾਨ ਦੀ ਨੇਕ ਨਾਮੀ ਤੋਂ ਕੋਈ ਵੀ ਵੱਡਾ ਨਾਮ ਨਹੀਂ ਹੋ ਸਕਦਾ ਹੈਗਾ। ਬਿਲਕੁਲ ਜੀ, ਅਸੀਂ ਤਵੱਕੋ ਵੀ ਕਰਦੇ ਪਏ ਸਨ ਕਿ ਇਸ ਤਰ੍ਹਾਂ ਦੀ ਸੂਰਤ-ਹਾਲ ਸਾਹਮਣੇ ਆਏਗੀ। ਵੈਸੇ ਕ੍ਰਿਕਟ ਵੈਬਸਾਈਟ ਨੇ ਜੇ ਦਾਅਵਾ ਕੀਤਾ ਹੈ ਮਜ਼ੀਦ ਇਨਵੈਸਟੀਗੇਸ਼ਨ ਹੋਏਗੀ ਤੇ ਸਭ ਸਾਫ਼ ਹੋ ਕੇ ਸਾਹਮਣੇ ਆਏਗਾ। ਬਹਰਹਾਲ ਜੀ PSL ਦੀ ਗੱਲ ਕਰਦੇ ਮੀਆਂ ਸਾਹਿਬ, ਕੱਲ ਰਾਵਲਪਿੰਡੀ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਮੁਲਤਾਨ ਸੁਲਤਾਨ ਤਰਫੋਂ 6 ਵਿਕਟਾਂ ਤੋਂ। ਇੱਕ ਵਨ ਸਾਈਡਡ ਮੈਚ ਸੀਗਾ, ਪਹਿਲਾਂ ਬੈਟਿੰਗ ਕਰਦੇ 166 ਰਨਸ ਬਣਾਏ, ਮੁਹੰਮਦ ਰਿਜ਼ਵਾਨ ਫਿਰ ਫਲॉप ਹੋ ਗਏ ਨੇ ਜੀ, 29 ਗੇਂਦਾਂ ਤੇ 26 ਰਨਸ ਬਣਾ ਕੇ ਆਊਟ ਹੋਏ ਨੇ ਤੇ 8 ਮੈਚਾਂ ਵਿੱਚ ਮੁਸਲਸਲ ਉਹ ਫਲॉप ਹੋਏ ਨੇ। ਓਪਨਰ ਆ ਰਹੇ ਨੇ, ਇਹ ਵੀ ਨਹੀਂ ਕਿ ਉਹ ਥੱਲੇ ਆ ਜਾਣ, ਮਤਲਬ ਈਗੋ ਦਾ ਮਸਲਾ ਬਣਾ ਲਿਆ। ਫਿਰ ਜਿਸ ਤਰ੍ਹਾਂ ਮੁਲਤਾਨ ਸੁਲਤਾਨ ਨੇ ਕੱਲ ਚੇਸ ਕੀਤਾ, ਸਟੀਵਨ ਸਮਿਥ ਦੀ 50 ਹੈਗੀ ਤੇ ਬਿਲਕੁਲ ਇੱਕ ਕੰਪਲੀਟਲੀ ਡੋਮੀਨੇਟ ਕੀਤਾ ਹੈ। ਤੇ ਕੀ ਕਹੋਗੇ, ਮਤਲਬ 8 ਮੈਚ ਹਾਰ ਚੁੱਕੀ ਹੈ ਰਾਵਲਪਿੰਡੀ ਦੇ ਫੈਨਸ ਹੀ ਬੜੀ ਤਵੱਕੁਆਤ ਸੀਗੀਆਂ, ਸਾਨੂੰ ਬਹੁਤ ਸੀਗੀਆਂ ਕਿ ਚਲੋ ਇੱਕ ਨਵੀਂ ਟੀਮ ਆ ਰਹੀ ਹੈ, ਜ਼ਬਰਦਸਤ ਲੋਗੋ ਹੈ ਤੇ ਸਾਹਿਲ ਸਮੁੰਦਰ ਵਿੱਚ ਜਾ ਕੇ ਇੰਜੋਏ ਕरें ਤੇ ਪਰਫਾਰਮੈਂਸਿਸ ਬਿਲਕੁਲ ਜ਼ੀਰੋ ਨੇ। ਅੱਛਾ, ਮੈਂ ਤੁਹਾਨੂੰ ਆਪਣਾ ਮੁਫਾਸਾ ਇੱਕ ਚੀਜ਼ ਦੱਸ ਦਿਆਂ ਕਿ ਪਹਿਲੀ ਜਿਹੜੀ ਗੱਲ ਹੈ ਕਿ ਪਿੰਡੀਜ਼ ਜਿਹੜੇ ਹੈਗੇ ਨੇ ਨਾ, ਇਹਨੇ ਤਾਂ ਵੈਸੇ ਕਸਮ ਖਾ ਲਈ ਹੈ ਕਿ ਅਸੀਂ ਮੈਚ ਜਿੱਤਣਾ ਹੀ ਨਹੀਂ ਹੈਗਾ। ਉਹ ਮੇਰਾ ਖਿਆਲ ਹੈ ਜਿਹੜੀ ਸ਼ਿਕਸਤ ਨੂੰ ਹੀ ਪਤਾ ਸਮਝਦੇ ਹੈਗੇ ਨੇ ਕਿ ਇਹਨਾਂ ਦਾ ਸ਼ਾਇਦ ਸਮਝਦੇ ਹੈਗੇ ਨੇ ਕਿ ਅਸੀਂ ਹਾਰਨੇ ਪਏ ਆ ਨਾ, ਇਹ ਡਿਸਕਸ ਹੋ ਰਹੇ ਆ। ਠੀਕ ਹੈ, ਅਸੀਂ ਹੋ ਸਕਦਾ ਜਿੱਤ ਜਾਈਏ ਤੇ ਸਾਨੂੰ ਕੋਈ ਡਿਸਕਸ ਨਾ ਕਰੇ। ਮੇਰਾ ਖਿਆਲ ਹੈ ਕਿ ਸ਼ਾਇਦ ਇਸ ਤਰੀਕੇ ਨਾਲ ਇਹਨਾਂ ਦੀ ਇਹ ਸੋਚ ਹੈਗੀ ਹੈ। ਮੇਰਾ ਖਿਆਲ ਹੈ ਕਿ 8 ਮੈਚ ਖੇਲੇ ਹੋਣ, ਕਿਸੇ ਨੇ ਵੀ ਖੇਲੇ ਹੋਣ, ਚੱਲ ਬੰਦਾ ਤੁੱਕਾ ਲਾ ਕੇ ਇੱਕ ਮੈਚ ਜਿੱਤ ਜਾਂਦਾ ਹੈਗਾ। ਔਰ ਜਿੱਥੇ ਤੱਕ ਮੁਫਾਸਲ ਨਵੀਂ ਟੀਮ ਨਹੀਂ ਹੈਗੀ, ਤੁਹਾਨੂੰ ਪਤਾ ਹੈ ਮੁਹੰਮਦ ਰਿਜ਼ਵਾਨ ਕੌਣ ਹੈ? ਮੁਹੰਮਦ ਰਿਜ਼ਵਾਨ ਸਰ ਮੁਲਤਾਨ ਸੁਲਤਾਨ ਟੀਮ ਦਾ ਕਪਤਾਨ ਹੈਗਾ ਔਰ ਜ਼ਿਆਦਾਤਰ ਉਹ ਪਲੇਅਰ ਹੈਗੇ ਨੇ ਜਿਹੜੇ ਮੁਲਤਾਨ ਸੁਲਤਾਨ ਦੇ ਰਹੇ ਨੇ। ਔਰ ਇਹ ਹੈਗੇ ਨੇ ਪਲੇਅਰ ਮੁਹੰਮਦ ਰਿਜ਼ਵਾਨ ਦੀ ਕਿਆਦਤ ਦੇ ਵਿੱਚ ਇਹ ਜਿਹੜੀ ਟੀਮ ਹੈ ਇਹ ਫਾਈਨਲ ਦੇ ਤੱਕ ਵੀ ਜਾਂਦੀ ਰਹੀ ਹੈ, ਫਾਈਨਲ ਜਿੱਤਦੀ ਵੀ ਰਹੀ ਹੈਗੀ। ਔਰ ਇਹਨਾਂ ਨੂੰ ਪਤਾ ਹੈਗਾ ਕਿ ਮੈਚ ਕਿਵੇਂ ਜਿੱਤੇ ਜਾਂਦੇ ਹੈਗੇ ਨੇ। ਲੇਕਿਨ ਜਿਸ ਦੇ ਨਾਲ ਆਪਣਾ ਮਸਲੇ ਮਸਾਇਲ ਦਾ ਆਗਾਜ਼ ਹੋ ਗਿਆ ਸੀ, ਤੁਹਾਨੂੰ ਪਤਾ ਹੈ ਪਿੰਡੀਜ਼ ਬਾਨੀ ਹੈਗੀ ਹੈ ਜਿਹੜਾ PSL 11 ਚੱਲ ਰਿਹਾ ਹੈਗਾ ਨਾ, ਤਨਾਜ਼ਾਤ ਦੀ ਜਿਹੜੇ ਪਹਿਲਾ ਤਨਾਜ਼ਾ ਹੋਇਆ ਸੀ ਉਹਦਾ ਜਿਹੜਾ ਗਾਇਨਾ ਪਾਇਓਨੀਅਰ ਹੈਗੇ ਨੇ ਨਸੀਮ ਸ਼ਾਹ, ਤੁਹਾਨੂੰ ਪਤਾ ਹੈ ਨਾ, ਤੇ ਵੱਡੇ ਪਲੇਅਰ। ਹਾਲਾਂਕਿ ਤੁਹਾਨੂੰ ਪਤਾ ਹੈ ਨਸੀਮ ਸ਼ਾਹ ਇੱਕ ਪਾਸੇ ਹੋਵੇ, ਦੂਸਰੇ ਪਾਸੇ ਮੁਹੰਮਦ ਆਮਰ ਹੋਵੇ। ਔਰ ਮੇਰਾ ਖਿਆਲ ਹੈ ਕਿ ਫੇਰ ਕੀ ਜਿਹੜਾ ਕਹਿੰਦਾ ਇਹਨਾਂ ਨੇ ਟੀਮਾਂ ਹਾਰ ਜਾਣੇ ਤੇ ਐਸੇ ਦੋ ਪਲੇਅਰ ਹੈਗੇ ਨੇ ਪੂਰੀ PSL ਦੀਆਂ ਦੂਸਰੀਆਂ ਟੀਮਾਂ ਨੂੰ ਖਾ ਜਾਣ, ਜਿਹੜੇ ਵੱਡੇ ਪਲੇਅਰ ਹੈਗੇ ਨੇ। ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਜ਼ਾਇਆ ਕੀਤਾ ਹੈ, ਕੰਟਰੋਵਰਸੀਜ਼ ਦੇ ਵਿੱਚ ਪੈ ਗਏ ਔਰ ਇੱਕ ਬੰਦੇ ਨੇ ਆਪਣੇ ਆਪ ਨੂੰ ਬੜਾ ਆਲਾ ਵਰਫਾ ਸਮਝ ਲਿਆ ਮੁਹੰਮਦ ਆਫਰ ਨੇ ਕਿ ਮੈਂ ਬੜਾ ਵੱਡਾ ਬੋਲਰ। ਬਿਲਕੁਲ ਜੀ, ਗੱਲਾਂ ਕਰਨੀਆਂ ਬਹੁਤ ਆਸਾਨ ਨੇ ਮੀਆਂ ਸਾਹਿਬ। ਅਸੀਂ ਵੇਖਿਆ ਮੁਸਲਸਲ ਫਲॉप ਰਹੇ ਨੇ, ਟੀਵੀ ਸਕਰੀਨ ਤੇ ਬਹਿ ਕੇ ਵੀ ਕਹਿੰਦੇ ਸਨ ਕਦੀ ਬਾਬਰ ਨੂੰ ਭਾਸ਼ਣ ਦੇ ਰਹੇ ਕਦੀ ਰਿਜ਼ਵਾਨ ਨੂੰ, ਲੇਕਿਨ ਆਪ ਦੀ ਉਹਨਾਂ ਦੀ ਪਰਫਾਰਮੈਂਸ ਉੱਤੇ ਬੜੇ ਸਵਾਲਾਤ ਨੇ। ਵਕਤ ਦੀ ਕਿੱਲਤ ਹੈ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ ਮੀਆਂ ਸਾਹਿਬ।